ਸਲਾਮੁਅਲੈਕੁਮ ਜੀ। ਚੌਧਰੀ ਪਰਵੇਜ਼ ਲਾਈ ਸਾਹਿਬ CM ਪੰਜਾਬ ਵੱਲੋਂ ਪਿਲਾਕ ਨੂੰ ਦਿੱਤੀ ਗਈ ਖਤੀਰ ਰਕਮ ਤੇ ਬਹੁਤ ਖੁਸ਼ੀ ਵੀ ਹੋਈ ਔਰ ਦੁੱਖ ਵੀ ਹੋਇਆ। ਖੁਸ਼ੀ ਇਸ ਗੱਲੋਂ ਹੋਈ ਕਿ ਉਹਨਾਂ ਮਾਂ ਬੋਲੀ ਦੇ ਫਰੋਗ ਵਾਸਤੇ ਇਹ ਫੰਡ ਦਿੱਤਾ, ਪੰਜਾਬੀ ਵਾਸਤੇ ਫੰਡ ਦਿੱਤਾ। ਔਰ ਦੁੱਖ ਇਸ ਗੱਲੋਂ ਹੋਇਆ ਵੀ ਨਾਲ ਹੀ ਜਿਹੜਾ ਉਹ ਸਰਾਇਕੀ ਨੂੰ ਵੀ ਇਸੇ ਵਿੱਚੋਂ ਫੰਡ ਦੇਣ ਦੀ ਗੱਲ ਕਰ ਦਿੱਤੀ, ਜਿਹੜੀ ਕਿ ਇੱਕ ਸਾਜ਼ਿਸ਼ 1963 'ਚ ਪੈਦਾ ਹੋਈ ਪੰਜਾਬ ਦੇ ਵਿੱਚ ਔਰ ਪੰਜਾਬ ਨੂੰ ਵੱਢਣ ਟੁੱਕਣ ਦੀ ਮਨਸੂਬਾਬੰਦੀ ਦੇ ਤੌਰ ਤੇ ਪੰਜਾਬ 'ਚ ਦਾਖਲ ਕੀਤੀ ਗਈ। ਤੇ ਮੈਂ ਚੌਧਰੀ ਸਾਹਿਬ ਨੂੰ ਇਹੀ ਕਹਾਂਗਾ ਕਿ ਚੌਧਰੀ ਸਾਹਿਬ ਜੇ ਦੁੱਧ ਦੇ ਹੀ ਦਿੱਤਾ ਜੇ ਤੇ ਮਿੰਗਣਾ ਵਿੱਚ ਨਾ ਪਾਓ। ਸਰਾਇਕੀ ਵਾਸਤੇ ਕਮ ਸੇ ਕਮ ਤੁਹਾਡਾ ਹੱਕ ਬਣਦਾ ਹੈ ਕਿ ਤੁਸੀਂ ਮਾਂ ਧਰਤੀ ਤੇ ਮਾਂ ਬੋਲੀ ਵਾਸਤੇ ਅੱਗੇ ਆਓ। ਤੁਸੀਂ ਬਹੁਤ ਚੰਗਾ ਕੀਤਾ ਕਿ ਜਿਹੜਾ ਇਹ ਫੰਡ ਜਾਰੀ ਕੀਤਾ, ਲੇਕਿਨ ਸਰਾਇਕੀ ਇੱਕ ਮੁਤਨਾਜ਼ੇ ਇਸ਼ੂ ਹੈ ਔਰ ਸਾਡੇ ਪੰਜਾਬੀਆਂ ਦਾ ਦਿਲ ਦੁਖਦਾ ਹੈ ਇਹਦੇ ਤੇ ਜਦੋਂ ਕੋਈ ਇਹਦੇ ਤੇ ਗੱਲ ਕਰਦਾ ਹੈ, ਕਿਉਂਕਿ ਸਿੰਧ ਦੇ ਵਿੱਚ ਇੰਜ ਦੀ ਕੋਈ ਸਾਜ਼ਿਸ਼ ਨਹੀਂ, ਪਖਤੂਨਖਵਾ ਦੇ ਵਿੱਚ ਇੰਜ ਦੀ ਕੋਈ ਸਾਜ਼ਿਸ਼ ਨਹੀਂ ਜਿੱਥੇ ਬੰਦੇ ਮਰ ਗਏ ਵੱਖਰਾ ਸੂਬਾ ਮੰਗਦਿਆਂ। ਤੇ ਇਹ ਸਿਰਫ ਔਰ ਸਿਰਫ ਸੂਬਾ ਵੱਖਰਾ ਬਣਾਉਣ ਦੀ ਖਾਤਰ ਪੰਜਾਬ ਦੇ ਲਹਿਜਿਆਂ ਨੂੰ ਜ਼ਬਾਨ ਦਾ ਦਰਜਾ ਦਿੱਤਾ ਜਾਂਦਾ ਹੈ ਔਰ ਉਹ ਵੀ ਲਫ਼ਜ਼ ਵੀ ਉਹ ਹੈ ਜਿਹੜਾ ਪੰਜਾਬੀ ਹੈ ਹੀ ਨਹੀਂ। ਪੰਜਾਬ ਦੀ ਤਾਰੀਖ ਦੇ ਵਿੱਚ ਸਰਾਇਕੀ ਦਾ ਲਫ਼ਜ਼ ਹੀ ਨਹੀਂ ਮੌਜੂਦ, ਨਾ ਇੱਥੇ ਇਸ ਨਾਂ ਦੀ ਕੋਈ ਰਹਿਤਲ ਮੌਜੂਦ ਹੈ ਤੇ ਨਾ ਇਸ ਨਾਂ ਦੀ ਕੋਈ ਧਰਤੀ ਮੌਜੂਦ ਹੈ। ਇਹ ਪੰਜਾਬ ਧਰਤੀ ਹੈ ਔਰ ਇਹਦੀ ਜ਼ਬਾਨ ਪੰਜਾਬੀ ਹੈ। ਇੱਥੇ ਬੋਲੇ ਜਾਣ ਵਾਲੇ ਸਾਰੇ ਲਹਿਜੇ ਪੰਜਾਬੀ ਨੇ। ਮੁਲਤਾਨੀ ਵੀ ਪੰਜਾਬੀ ਹੈ, ਡੇਰਵੀ ਵੀ ਪੰਜਾਬੀ ਹੈ, ਰਿਆਸਤੀ ਵੀ ਪੰਜਾਬੀ ਹੈ, ਥਲੋਚੀ ਵੀ ਪੰਜਾਬੀ ਹੈ, ਜਟਕੀ ਵੀ ਪੰਜਾਬੀ। ਤੇ ਕਿਉਂ ਤੁਸੀਂ ਮਤਲਬ ਆਪਣੇ ਹੋ ਕੇ ਪੰਜਾਬ ਦੇ ਪੁੱਤਰ ਹੋ ਕੇ ਇਸ ਵੰਡ ਦੀ ਪਨੀਰੀ ਨੂੰ ਪਾਣੀ ਦਿੰਦੇ ਪਏ ਜੇ? ਤੇ ਥੋੜਾ ਖਿਆਲ ਕਰੋ। ਅਸੀਂ ਬਹੁਤ ਖੁਸ਼ ਹੋਏ ਇਸ ਗੱਲ ਤੇ ਸਾਡੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਅਗਲੀ ਗੱਲ ਸੁਣਦਿਆਂ ਹੀ ਖਤਮ ਹੋ ਗਈਆਂ। ਤੇ ਇਹੀ ਮੁੜ ਕੇ ਕਹਾਂਗਾ ਕਿ ਜੇ ਦੁੱਧ ਦੇਣਾ ਹੀ ਹੈ ਤੇ ਮਿੰਗਣਾ ਪਾ ਕੇ ਨਾ ਦਿਓ, ਪਲੀਜ਼, ਮਿਹਰਬਾਨੀ ਕਰੋ।